Sangol controversy, Samajwadi Party MP calls historical scepter anachronistic symbol of monarchy, wants it replaced with constitution. Sangol means Rajdand. It also means Raje ka Danda. After ending the princely order, the country became independent. Will the country be run by Raja ka Danda or constitution? I demand Sangol be removed from parliament to save the constitution. मोदी ने किन्ने 100 करोड़ खर्च के जी नवी पार्लीमेंट की बिल्डिंग बनाई, उन्हें यकीनी बनाया कि जी उस दे विच उन्होंने स्थापित करना है। संगोल की कोई डंडा है जिहड़ा वो तमिलनाडु के किसी मंदिर के पंडितां ने कोई छड़ी दी सी उन्होंने नेहरू नूं। मोदी की गारंटी, मोदी कह रहा है, मोदी ने कहा था। उन्हें पहला देख लो भी मोदी तंत्र है, लोकतंत्र है, संगोल तंत्र है, हिंदू राष्ट्र है, की है। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਸਿਆਸੀ ਸਿਸਟਮ ਨੂੰ ਲੈ ਕੇ ਅੱਡ-ਅੱਡ ਵਿਖਿਆਵਾਂ ਕੀਤੀਆਂ ਜਾਂਦੀਆਂ ਹਨ। ਕੋਈ ਇਸ ਨੂੰ ਫਰੋਡ ਜਮਹੂਰੀਅਤ ਦੱਸਦਾ ਹੈ, ਕੋਈ ਹਿੰਦੂ ਰਾਸ਼ਟਰ ਤੇ ਹੁਣੇ ਹੀ ਤਾਜ਼ਾ ਸਮਾਜਵਾਦੀ ਪਾਰਟੀ ਦੇ ਇੱਕ ਐਮਪੀ ਨੇ ਇਸ ਨੂੰ ਸੰਗੋਲ ਤਾਨਾਸ਼ਾਹੀ ਕਿਹਾ। ਸੋ ਯਾਦ ਰਹੇ ਮੋਦੀ ਨੇ ਨਵੀਂ ਪਾਰਲੀਮੈਂਟ ਬਿਲਡਿੰਗ ਵਿੱਚ ਤਮਿਲਨਾਡੂ ਦੇ ਇੱਕ ਮੰਦਰ ਦਾ ਸੰਗੋਲ ਪੁਜਾਰੀਆਂ ਦੇ ਮੰਤਰ ਉਚਾਰਨ ਦੌਰਾਨ ਸਥਾਪਿਤ ਕੀਤਾ ਸੀ ਤੇ ਫਿਰ ਉਸ ਦੇ ਸਾਹਮਣੇ ਲੰਮਾ ਲੇਟ ਗਿਆ ਸੀ। ਸੋ ਸੰਗੋਲ ਦਾ ਮਤਲਬ ਹੈ ਰਾਜੇ ਦਾ ਡੰਡਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? देखो इस वेले ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੀਸਰੀ ਵਾਰ ਫਿਰ ਮੋਦੀ ਦੀ ਬੀਜੇਪੀ ਸਰਕਾਰ ਕੋਲੀਸ਼ਨ ਪਾਰਟਨਰਸ ਦੇ ਨਾਲ ਜਿਨ੍ਹਾਂ ਦੇ ਵਿੱਚ ਤੇਲਗੂ ਦੇਸਮ ਔਰ ਨਤੀਸ਼ ਕੁਮਾਰ ਦੀ ਪਾਰਟੀ ਹੈ ਵਾਪਸ ਪਾਵਰ 'ਚ ਆਈ ਹੈ, ਪਰ ਬਹੁਤ ਕਮਜ਼ੋਰ ਹੈ ਔਰ ਫੂਕ ਨਿਕਲੀ ਹੋਈ ਹੈ, ਜਿਵੇਂ ਅਸੀਂ ਕੱਲ੍ਹ ਵੀ ਕਿਹਾ ਸੀ। ਹੁਣ ਇਹ ਡਿਬੇਟ ਵੀ ਕਿ ਭਾਰਤ ਜਿਹੜਾ ਸਿਸਟਮ ਜਿਸ ਨੂੰ ਇਹ ਜਮਹੂਰੀਅਤ ਲੋਕਤੰਤਰ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਸੀ, ਮੋਦੀ ਨੇ ਇਹਨੂੰ ਮਦਰ ਆਫ ਆਲ ਡੈਮੋਕ੍ਰੇਸੀਜ਼ ਕਹਿਣਾ ਸ਼ੁਰੂ ਕੀਤਾ ਵੀ ਹਕੀਕਤ ਦੇ ਵਿੱਚ ਕੀ ਹੈ। ਕਿਉਂਕਿ ਜਦੋਂ ਹੁਣ ਇੱਕ ਐਮਪੀ ਨੇ ਰਾਏਬਰੇਲੀ ਤੋਂ ਜਿਹੜਾ ਜਿੱਤਿਆ ਉਸ ਨੇ ਸਹੁੰ ਖਾਧੀ ਤਾਂ ਉਹਨੇ ਜੈ ਹਿੰਦੂ ਰਾਸ਼ਟਰ ਕਿਹਾ। ਉਸ ਦੇ ਉੱਤੇ ਅੱਜ ਇੱਕ ਸਿੱਖ ਐਕਟਿਵਿਸਟ ਨੇ ਕਮੈਂਟ ਕੀਤਾ ਹੋਇਆ ਸੀ ਕਿ ਜੇ ਸਰਬਜੀਤ ਸਿੰਘ ਜਿਹਨੇ ਸਹੁੰ ਚੁੱਕੀ ਔਰ ਫਤਿਹ ਬੁਲਾਈ ਜੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਤੇ ਉਹਦੀ ਮੈਮਰੀ ਵੀ ਉਹਨਾਂ ਨੇ ਕੈਂਸਲ ਕਰਨ ਲਈ ਐਥਿਕਸ ਕਮੇਟੀ ਕੋਲ ਭੇਜ ਦੇਣਾ ਸੀ ਤੇ ਗ੍ਰਿਫਤਾਰ ਕਰਨ ਤੱਕ ਜਾਣਾ ਸੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਸ ਢੰਗ ਦੇ ਨਾਲ ਈਵਨ ਇਹਨਾਂ ਨੇ ਰਾਮ ਜੇਠ ਮਲਾਨੀ ਰਾਹੀਂ ਜੁਡੀਸ਼ਰੀ ਤੋਂ ਫੈਸਲਾ ਲਿਆ ਸੀ ਅੱਜ ਤੋਂ ਕਈ ਸਾਲ ਪਹਿਲਾਂ ਕਿ ਹਿੰਦੂ ਜਿਹੜਾ ਇੱਕ ਮਜ਼ਹਬ ਨਹੀਂ ਹੈ, ਇਹ ਇੱਕ ਵੇ ਆਫ ਲਾਈਫ ਹੈ। ਔਰ ਇਹ ਜਦੋਂ ਤੁਸੀਂ ਵੇ ਆਫ ਲਾਈਫ ਕਹਿੰਦੇ ਹੋ ਫਿਰ ਜਿਹੜਾ ਇਲੈਕਸ਼ਨ ਦੇ ਉੱਤੇ ਜਾਂ ਤੁਹਾਡਾ ਪ੍ਰਚਾਰ ਜਾਂ ਤੁਹਾਡਾ ਧਰਮ ਨੂੰ ਨਾ ਵਰਤਣਾ ਸਿਆਸੀ ਮੰਤਵ ਲਈ, ਉਹ ਕੈਟਾਗਰੀ 'ਚੋਂ ਤੁਸੀਂ ਬਾਹਰ ਨਿਕਲ ਜਾਂਦੇ ਹੋ ਕਿ ਵੀ ਜੇ ਸਿੱਖੀ ਦੇ ਨਾਂ 'ਤੇ ਵੋਟ ਮੰਗੇ ਉਹਦੀ ਇਲੈਕਸ਼ਨ ਕੈਂਸਲ ਹੋ ਸਕਦੀ ਹੈ ਕਿ ਜੀ ਉਹਨੇ ਧਰਮ ਦਾ ਇਸਤੇਮਾਲ ਕੀਤਾ, ਜਾਂ ਮੁਸਲਮਾਨ ਮਸਜਿਦ 'ਚ ਗੱਲ ਕਰੇ। ਪਰ ਮੋਦੀ ਤੋਂ ਲੈ ਕੇ ਸਾਰੇ ਹਿੰਦੂ ਮੰਦਰ ਦੀ ਗੱਲ ਵੀ ਕਰਨ, ਮੰਦਰ ਬਣਾਉਣ ਦੀ, ਸਰਕਾਰੀ ਖਜ਼ਾਨੇ 'ਚੋਂ ਪੈਸੇ ਦੇਣ, ਔਰ ਹਰ ਥਾਂ ਮੋਦੀ ਜਿਹੜਾ ਹੈ ਉਹ ਆਪਣੀ ਸ਼ੁਰੂਆਤ ਵੀ ਭਾਰਤ ਮਾਤਾ ਕੀ ਜੈ ਦੇ ਨਾਲ ਜੈ ਸ਼੍ਰੀ ਰਾਮ ਦੇ ਨਾਲ ਕਰੇ। ਪਰ ਕਿਉਂਕਿ ਉਹ ਆਲਰੇਡੀ ਕਨਸਟੀਟਿਊਸ਼ਨਲੀ ਉਹਨਾਂ ਨੇ ਆਪਣੇ ਆਪ ਨੂੰ ਉਸ ਦੇ ਥੱਲੇ ਕਿ ਜੀ ਇਹ ਤਾਂ ਵੇ ਆਫ ਲਾਈਫ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਜੇ ਹਿੰਦੂ ਹੋਣਾ ਜਾਂ ਹਿੰਦੂ ਧਰਮ ਉਹਨਾਂ ਦੇ ਸੁਪਰੀਮ ਕੋਰਟ ਮੁਤਾਬਕ ਵੇ ਆਫ ਲਾਈਫ ਹੈ ਤਾਂ ਫਿਰ ਇੰਡੀਆ ਦਾ ਸਿਸਟਮ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਆਲਰੇਡੀ ਇੱਕ ਐਮਪੀ ਨੇ ਸਹੁੰ ਚੁੱਕ ਕੇ ਵੀ ਕੀਤੀ ਔਰ ਬੀਜੇਪੀ ਦਾ ਏਜੰਡਾ ਫਿਰ ਤੋਂ ਠੀਕ ਹੋਏ, ਫਿਰ ਉਹਨੂੰ ਜਮਹੂਰੀਅਤ ਜਾਂ ਡੈਮੋਕ੍ਰੇਸੀ ਜਾਂ ਸੈਕੂਲਰ ਕਹਿਣਾ। ਹੁਣ ਅੱਧਿਓਂ ਜਿਹੜੇ ਦੂਸਰੇ ਪਾਸੇ ਨੇ ਜੇ ਸਹੁੰ ਰਾਹੁਲ ਗਾਂਧੀ ਨੇ ਚੁੱਕੀ ਜਾਂ ਚੰਦਰ ਸ਼ੇਖਰ ਆਜ਼ਾਦ ਨੇ ਚੁੱਕੀ, ਜਿਹੜਾ ਪਹਿਲਾ ਯੰਗ ਇੱਕ ਦਲਿਤ ਲੀਡਰ ਔਰ ਬੜਾ ਵਧੀਆ ਸਪੀਕਰ ਹੈ ਔਰ ਉਹ ਪਾਰਲੀਮੈਂਟ ਦੇ ਵਿੱਚ ਵੀ ਗੂੰਜੇਗੀ ਉਹਦੀ ਆਵਾਜ਼, ਉਹਨਾਂ ਨੇ ਸਹੁੰ ਚੁੱਕਣ ਤੋਂ ਬਾਅਦ ਜੈ ਸੰਵਿਧਾਨ ਕੀਤਾ। ਰਾਹੁਲ ਗਾਂਧੀ ਨੇ ਵੀ ਕੀਤਾ ਔਰ ਅਭਿਲੇਖ ਯਾਦਵ ਨੇ ਵੀ ਕੀਤਾ। ਇੱਕ ਨੇ ਲਾਲ ਜਿੱਤਲ ਵਾਲਾ ਕਨਸਟੀਟਿਊਸ਼ਨ ਫੜਿਆ ਸੀ, ਇੱਕ ਨੇ ਨੀਲੇ ਵਾਲਾ ਫੜਿਆ ਸੀ ਅਭਿਲੇਖ ਯਾਦਵ ਨੇ।
ਸੋ ਇਸ ਦਾ ਮਤਲਬ ਹੈ ਵੀ ਉਹ ਇਹ ਕਹਿਣਾ ਚਾਹੁੰਦੇ ਨੇ ਵੀ ਇੰਡੀਆ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਹੈ। ਹੁਣ ਜੇ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਹੈ ਤੇ ਉਸ ਕਨਸਟੀਟਿਊਸ਼ਨ ਦੇ ਵਿੱਚ ਸੈਕੂਲਰਿਜ਼ਮ ਵੀ ਹੈ, ਉਸ ਕਨਸਟੀਟਿਊਸ਼ਨ ਦੇ ਵਿੱਚ ਸਿੱਖ, ਬੋਧੀ, ਜੈਨੀ, ਹਿੰਦੂ ਨੇ। ਸੋ ਸਾਡੇ ਲਈ ਤਾਂ ਉਹ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਹੋਏ, ਉਹ ਹਿੰਦੂ ਰਾਸ਼ਟਰ ਹੋਏ, ਜਾਂ ਅੱਜ ਜਿਵੇਂ ਇੱਕ ਸਮਾਜਵਾਦੀ ਪਾਰਟੀ ਦੇ MP RK ਚੌਧਰੀ ਨੇ ਕਿਹਾ ਕਿ ਜੀ ਇਹ ਇੰਡੀਆ ਜਿਹੜਾ ਹੈ ਇਹ ਤਾਂ ਸੰਵਿਧਾਨਕ ਲੋਕਤੰਤਰ ਹੈ, ਪਰ ਇਹ ਤਾਂ ਇਹਨਾਂ ਨੇ ਸੰਗੋਲ ਲੋਕਤੰਤਰ ਬਣਾ ਦਿੱਤਾ, ਮੋਨਾਰਕੀ ਬਣਾ ਦਿੱਤੀ। ਹੁਣ ਪਿਛਲੀਆਂ ਚੋਣਾਂ ਤੋਂ ਪਹਿਲਾਂ ਮੋਦੀ ਨੇ ਕਿੰਨੇ 100 ਕਰੋੜ ਖਰਚ ਕੇ ਜਿਹੜੀ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣਾਈ, ਉਹਨੇ ਯਕੀਨੀ ਬਣਾਇਆ ਕਿ ਜੀ ਉਸ ਦੇ ਵਿੱਚ ਉਹਨੂੰ ਸਥਾਪਿਤ ਕਰਨਾ ਹੈ। ਸੰਗੋਲ ਕੀ ਕੋਈ ਡੰਡਾ ਹੈ ਜਿਹੜਾ ਉਹ ਤਮਿਲਨਾਡੂ ਦੇ ਕਿਸੇ ਮੰਦਿਰ ਦੇ ਪੰਡਤਾਂ ਨੇ ਕੋਈ ਛੜੀ ਦਿੱਤੀ ਸੀ ਉਹਨੂੰ, ਨਹਿਰੂ ਨੂੰ, ਹਾਂਜੀ। ਔਰ ਇਹਨਾਂ ਨੇ ਪਹਿਲਾਂ ਤਾਂ ਪ੍ਰਚਾਰ ਕੀਤਾ, ਦੇਖੋ ਜੀ ਇੰਨੇ ਧਾਰਮਿਕ ਪਵਿੱਤਰ ਜਿਹੜਾ ਉਹ ਸੰਗੋਲ ਹੈ, ਤੇ ਨਹਿਰੂ ਨੇ ਤਾਂ ਉਹਨੂੰ ਮਿਊਜ਼ੀਅਮ ਦੇ ਵਿੱਚ ਜਮ੍ਹਾਂ ਕਰਾਇਆ ਹੋਇਆ ਸੀ। ਇਹਨਾਂ ਨੇ ਉਹਨੂੰ ਕੱਢਿਆ ਸੋਟੀ ਨੂੰ, ਨਹੀਂ ਉਹਨੂੰ ਉਹਦੀ ਝਾੜ ਪੂੰਝ ਕੀਤੀ, ਉਹਨੂੰ ਨਵਾਇਆ ਹੋਣਾ ਪਤਾ ਨਹੀਂ ਦੁੱਧ ਦੇ ਨਾਲ ਕੀ ਹੈ। ਫਿਰ ਉਹਨੂੰ ਕਿਹਾ ਜੀ ਇਹ ਸੰਗੋਲ ਜਿਹੜਾ ਸਾਡੇ ਹਿੰਦੂ ਜਿਹੜੀ ਸਾਊਥ ਦਾ ਹੈ ਉਹਨਾਂ ਦਾ ਪਤਾ ਨਹੀਂ ਕਿਹੜੀ ਇੱਕ ਡਾਇਨੈਸਟੀ ਸੀ ਜਿਹੜੀ ਲੰਬਾ ਵਕਤ ਚੱਲੀ, ਕਈ ਸੌ ਸਾਲ, ਉਹਦੇ ਨਾਲ, ਕਿਉਂਕਿ ਵੋਟਾਂ ਚਾਹੁੰਦੇ ਸੀ ਤਮਿਲਾਂ ਦੀਆਂ ਔਰ ਸਾਊਥ ਦੇ ਹਿੰਦੂਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਕਿ ਜੀ ਅਸੀਂ ਫਲਾਂ ਜਿਹੜੀ ਹੈ ਉਸ ਰਾਜ ਦੀ ਜਿਹੜੀ ਨਿਸ਼ਾਨੀ ਹੈ ਉਹਨੂੰ ਪਾਰਲੀਮੈਂਟ ਸਥਾਪਿਤ ਕਰਨਾ। ਹੁਣ ਨੰਗ ਤੜੰਗੇ ਜੇ ਉਹ 40-50 ਜਿਹੜੇ ਮਦਰਾਸੀ ਪੰਡਤ ਵੀ ਲਿਆਂਦੇ, ਉਹ ਮੰਤਰ ਪੜ੍ਹਦੇ ਆਏ, ਉਹ ਵਿੱਚ ਡੰਡਾ ਚੁੱਕਿਆ ਹੋਇਆ ਔਰ ਉਹਨੂੰ ਲਿਆ ਕੇ ਉੱਥੇ ਪਾਰਲੀਮੈਂਟ ਬਿਲਡਿੰਗ ਦੇ ਵਿੱਚ ਰੱਖਤਾ, ਤੇ ਮੋਦੀ ਐਨ ਲੰਮਾ ਪੈ ਗਿਆ ਜਿਵੇਂ ਗੋਲੀ ਚਲਾਉਣ ਵੇਲੇ ਜਾਂ ਸਪਾਈ ਪੈ ਜਾਂਦੇ ਨੇ ਲੰਮੇ। ਉਹਨਾਂ ਨੇ ਕਿਹਾ ਕਿ ਵੀ ਇਹ ਕੀ ਹੋਇਆ। ਹੁਣ ਉਹ ਸਥਾਪਿਤ ਹੈ। ਬਾਅਦ 'ਚ ਸਾਹਮਣੇ ਆਇਆ ਕਿ ਵੀ ਇਹ ਤਾਂ ਜਿਹੜਾ ਸੰਗੋਲ ਹੈ ਉਹਨੂੰ ਸੰਗੋਲ ਕਿਹਾ ਗਿਆ, ਇਸ ਲਈ ਸੰਗੋਲ ਡੈਮੋਕ੍ਰੇਸੀ ਦਾ ਮੈਂ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਇਹਦਾ ਤਾਂ ਮਤਲਬ ਰਾਜ ਦੰਡ ਹੁੰਦਾ, ਰਾਜੇ ਦਾ ਡੰਡਾ। ਤੇ ਹੁਣ ਇਹ ਜਿਹੜੀ ਗੱਲ ਅੱਜ ਉਹਨਾਂ ਦੇ ਸੋਸ਼ਲਿਸਟ MP ਨੇ ਕਹੀ ਹੈ, ਉਹਨੇ ਕਿਹਾ ਜੀ ਪਹਿਲਾਂ ਇੰਡੀਆ ਇਹ ਫੈਸਲਾ ਕਰੇ, RK ਚੌਧਰੀ ਨੇ ਕਿਹਾ ਸੰਗੋਲ ਕੰਟਰੋਵਰਸੀ ਸਮਾਜਵਾਦੀ ਪਾਰਟੀ MP calls historical scepter anachronistic symbol of monarchy, wants it replaced with constitution। ਉਹਨੂੰ ਕਿਹਾ ਸੀ ਡੰਡੇ ਵਾਲਾ ਰਾਜਤੰਤਰ ਥੋੜੀ ਹੈ, ਅਸੀਂ ਤਾਂ ਬਿਲਕੁਲ ਇਹ ਨਹੀਂ ਹੈਗੇ, ਇਹਨੂੰ ਚੁੱਕੋ ਇੱਥੋਂ ਡੰਡੇ ਨੂੰ। ਔਰ ਉਸ ਦੀ ਹਮਾਇਤ ਅਖਿਲੇਸ਼ ਯਾਦਵ ਨੇ ਵੀ ਕੀਤੀ, ਦੂਸਰਿਆਂ ਨੇ ਵੀ ਕੀਤੀ। ਹੁਣ ਇਹ ਡਿਬੇਟ ਸ਼ੁਰੂ, ਉਹਨੇ ਕਿਹਾ ਵੀ ਸੰਗੋਲ ਮੀਨਸ ਰਾਜਦੰਡ, ਇਟ ਆਲਸੋ ਮੀਨਸ ਰਾਜੇ ਕਾ ਡੰਡਾ। After ending the princely order, the country became independent. Will the country be run by Raja ka Danda or constitution? I demand Sangol be removed from parliament to save the constitution. ਰਾਹੁਲ ਗਾਂਧੀ ਨੇ ਵੀ ਹਮਾਇਤ ਕੀ। ਸੋ ਹੁਣ ਇਹ ਵੀ ਇੱਕ ਡਿਬੇਟ ਸ਼ੁਰੂ ਹੋ ਗਈ। ਹੁਣ ਅਮ੍ਰਿਤਿਆ ਸੈਨ, ਭਾਰਤ ਨੂੰ ਜਿਹੜੇ ਕੁਝ ਨੋਬਲ ਪ੍ਰਾਈਜ਼ ਹੁਣ ਤੱਕ ਮਿਲੇ ਨੇ, ਜਿਨ੍ਹਾਂ ਚੋਂ ਇੱਕ ਜਿਉਂਦਾ ਨੋਬਲ ਪ੍ਰਾਈਜ਼ ਵਾਲਾ ਅਮ੍ਰਿਤਿਆ ਸੈਨ, ਬਹੁਤ ਵੱਡਾ ਜਿਹੜਾ ਇਕੋਨੋਮਿਸਟ ਹੈ, 90 ਸਾਲ ਦੀ ਉਮਰ ਹੋ ਗਈ, ਔਰ ਉਹ ਅੱਜ ਕਲਕੱਤੇ ਪਹੁੰਚਿਆ ਔਰ ਉਹਨੇ ਕਿਹਾ ਲੋਕ ਸਭਾ ਪੋਲ ਰਿਜ਼ਲਟ ਸ਼ੋ ਇੰਡੀਆ ਨਾਟ ਹਿੰਦੂ ਰਾਸ਼ਟਰ। ਉਹਨੇ ਕਿਹਾ ਜੀ ਜਿਹੜੇ ਲੋਕ ਸਭਾ ਦੇ ਨਤੀਜੇ ਨੇ ਉਹਨਾਂ ਨੇ ਇਹ ਦੱਸਤਾ ਵੀ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ, ਕਿਉਂਕਿ BJP 400 ਪਾਰ ਦਾ ਨਾਰਾ ਇਹੀ ਦਿੰਦੇ ਸੀ ਕਿ ਵੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਆਲਰੇਡੀ ਇੱਕ ਦੋ ਨੇ ਤਾਂ ਕਿਹਾ ਸੀ ਵੀ ਸਾਨੂੰ 400 ਇਸ ਲਈ ਦਿਓ ਵੀ ਅਸੀਂ ਕਨਸਟੀਟਿਊਸ਼ਨ ਦਾ ਭੋਗ ਪਾਣਾ। ਇਸ ਲਈ ਰਾਹੁਲ ਗਾਂਧੀ ਸਮੇਤ ਸਾਰਿਆਂ ਨੇ ਕਨਸਟੀਟਿਊਸ਼ਨ ਇਵੇਂ ਹੀ ਜੇਬ 'ਚ ਰੱਖਿਆ ਹੋਇਆ ਜਿਵੇਂ ਉਹ ਕੋਈ ਉਹਨਾਂ ਦਾ ਇਨਸੈਪਰੇਬਲ ਪਾਰਟ ਹੈ। ਸੋ ਅਸੀਂ ਇਸ ਸਾਰੇ ਦੇ ਉੱਤੇ ਹੀ ਕਹਿਣਾ ਚਾਹੁੰਦੇ ਹਾਂ ਵੀ ਪਹਿਲਾਂ ਤਾਂ ਇਹ ਡਿਸਾਈਡ ਕਰ ਲਓ ਵੀ ਹੈ ਕੀ ਸਾਡੇ ਲਈ। ਤਾਂ ਜਦੋਂ ਇਹ ਸੋ ਕਾਲਡ ਡੈਮੋਕ੍ਰੇਸੀ ਵੀ ਸੀ ਸੈਕੂਲਰ ਕਨਸਟੀਟਿਊਸ਼ਨ ਦੇ ਥੱਲੇ, ਉਦੋਂ ਸਾਡੇ ਖਿਲਾਫ ਟੋਟਲ ਵਾਰ ਵਿੱਢੀ ਗਈ ਜੂਨ ਦੇ ਪਹਿਲੇ ਹਫ਼ਤੇ। ਅੱਛਾ, ਜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਆਈ, ਅਸੀਂ ਉਸ ਦੇ ਨਾਲ ਟਕਰਾ ਰਹੇ ਹਾਂ ਲਗਾਤਾਰਤਾ ਦੇ ਨਾਲ ਕਿ ਭਾਈ ਅਸੀਂ ਤਾਂ ਜਿਹੜਾ ਤੁਹਾਡੇ ਨਾਲ ਰਹਿਣਾ ਹੀ ਨਹੀਂ। ਅਸੀਂ ਤਾਂ 40 ਸਾਲ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਵਾਘਾ ਤੋਂ ਜਮਨਾ ਤੱਕ ਜਿਹੜਾ ਉਹ ਅਲਟੀਮੇਟਲੀ ਸਾਡਾ ਮੁਲਕ ਖਾਲਿਸਤਾਨ ਬਣੇਗਾ। ਔਰ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਈਵਨ ਜਿਹੜੇ ਲੋਕ ਇੰਡੀਅਨ ਨੈਸ਼ਨਲਿਸਟ ਨੇ ਉਹਨਾਂ ਦੇ ਨਾਲ, ਹੁਣ ਜਿਵੇਂ ਅਰੁਣਧਾਤੀ ਰॉय ਜਿਹਨਾਂ 2010 ਦੇ ਵਿੱਚ ਉਹਨੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਆਪਣਾ ਲੈਕਚਰ ਕੀਤਾ ਕਿਸੇ ਕਾਨਫਰੰਸ 'ਚ, 14 ਸਾਲ ਬਾਅਦ ਉਸ ਦੇ ਖਿਲਾਫ UAPA ਦਾ ਕੇਸ ਰਜਿਸਟਰ ਹੋਇਆ। ਹਾਲਾਂਕਿ ਅੱਜ ਹੀ ਅਰੁਣਧਾਤੀ ਰॉय ਨੂੰ ਇੱਕ ਬੜਾ ਪ੍ਰੈਸਟੀਜੀਅਸ ਅਵਾਰਡ ਹੈ ਪੈਨ ਪਿੰਟਰ ਪ੍ਰਾਈਜ਼
ਫॉर ਪਾਵਰਫੁਲ ਵੌਇਸ ਉਹ ਅਵਾਰਡ ਕੀਤਾ ਗਿਆ ਜੀ। ਔਰ ਇਹ ਯੂਕੇ ਬੇਸਡ ਹੈ। ਹੈਰਲਡ ਪਿੰਟਰ ਉਸ ਦੇ ਨਾਂ ਦੇ ਉੱਤੇ ਹੈ। ਆਊਟਸਟੈਂਡਿੰਗ ਲਿਟਰੇਰੀ ਅਵਾਰਡ ਹੈ। ਔਰ ਹੁਣ ਗੱਲ ਇਹ ਨਹੀਂ ਹੈ ਵੀ ਅਰੁਣਦਾਤੀ ਰਾਏ ਨੂੰ ਪਹਿਲਾਂ ਵੀ ਜਿਹੜਾ ਬਰੁਕਰਸ ਅਵਾਰਡ ਮਿਲਿਆ ਹੋਇਆ, ਹੁਣ ਇੱਕ ਨਵਾਂ ਅਵਾਰਡ ਮਿਲਿਆ, ਪਰ ਗੱਲ ਇਹ ਹੈ ਕਿ ਜਿਹਨੂੰ ਜਮਹੂਰੀਅਤ ਕਹੋ, ਉਸ ਨੂੰ ਜਿਹੜੀ ਹੈ ਉਹ ਰਾਜਦੰਡ ਵਾਲੀ ਸੰਗੋਲ ਮੋਨਾਰਕੀ ਕਹੋ, ਜਾਂ ਉਸ ਨੂੰ ਹਿੰਦੂ ਰਾਸ਼ਟਰ ਕਹੋ, ਜਾਂ ਮੋਦੀ ਕੀ ਗਾਰੰਟੀ, ਮੋਦੀ ਦਾ ਤਾਨਾ। ਹੁਣ ਮੋਦੀ ਨੇ ਤਾਂ ਇਵੇਂ ਬਣਾਇਆ ਨਾ, ਇਹ ਡੰਡਾ ਮੇਰਾ ਹੈ। ਔਰ ਸਾਰੀ ਆਪਣੀ ਕੈਂਪੇਨ ਦੇ ਵਿੱਚ ਜਦੋਂ ਉਹਨੇ ਕਹਿਣਾ ਮੋਦੀ ਕੀ ਗਾਰੰਟੀ, ਔਰ ਇਹਨੂੰ ਸ਼ਰਮ ਨਹੀਂ ਆਉਂਦੀ ਆਪਣਾ ਨਾਮ ਬਾਰ-ਬਾਰ ਲੈਂਦੇ ਆ। ਕੋਈ ਵੀ ਜਿਹੜਾ ਨਾਰਸਿਸਿਸਟ ਵੀ ਹੁੰਦਾ, ਹਿਟਲਰ ਵੀ, ਭਾਵੇਂ ਉਹ ਹੇਲ ਹਿਟਲਰ ਔਰ ਦੂਜੇ ਉਹਨੂੰ ਸਲੂਟ ਕਰਨ ਵਾਲੇ ਸੀ, ਪਰ ਇੰਨੀ ਵਾਰੀ ਹਿਟਲਰ ਨੇ ਵੀ ਕਦੇ ਆਪਣਾ ਨਾਂ ਲੋਕਾਂ 'ਚ ਨਹੀਂ ਲਿਆ ਜਿੰਨਾ ਇਹ ਨਾਰਸਿਸਿਸਟ ਜਿਹੜਾ मोदी है। मोदी की गारंटी, मोदी कह रहा है, मोदी ने कहा था। उन्हें पहला देख लो भी मोदी तंत्र है, लोकतंत्र है, संगोल तंत्र है, हिंदू राष्ट्र है की है। साडे लई इस सब का कोई मतलब नहीं है। साडे लई ये बिल्कुल जुल्म तंत्र है, ये ब्राह्मण तंत्र है, और इस तो छुटकारा पाना ही ਜਿਹੜਾ ਅਲਟੀਮੇਟਲੀ ਸਾਡਾ ਸੋਲੂਸ਼ਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।